ਇਮਰਾਨ ਖਾਨ ਤੋਂ ਬਾਅਦ ਭਾਰਤ ਵਿੱਚ ਸ਼ਰਨ ਲੈ ਕੇ ਬੈਠੀ ਹੋਈ ਬੰਗਲਾਦੇਸ਼ ਦੀ ਭਗੌੜੀ ਵਜ਼ੀਰ ਆਜ਼ਮ ਸ਼ੇਖ ਹਸੀਨਾ ਵਾਜਦ ਨੇ ਵੀ ਆਪਣੀ ਸਰਕਾਰ ਮੁੰਦੀ ਕਰਨ ਦਾ ਅਮਰੀਕਾ ਨੂੰ ਜ਼ਿੰਮੇਦਾਰ ਕਰਾਰ ਦੇ ਦਿੱਤਾ। ਭਾਰਤੀ ਅਖਬਾਰ ਇਕਨੋਮਿਕ ਟਾਈਮਜ਼ ਦੇ ਮੁਤਾਬਕ ਸ਼ੇਖ ਹਸੀਨਾ ਵਾਜਦ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਹ ਬੰਗਲਾਦੇਸ਼ ਦੀ ਖੁਦਮੁਖਤਿਆਰੀ ਉਤੇ ਸਮਝੌਤਾ ਨਾ ਕਰਨ ਉਤੇ ਰਾਜ਼ੀ ਹੁੰਦੀ, ਖਾਸ ਤੌਰ ਉਤੇ ਸੇਂਟ ਮਾਰਟਿਨ ਜਜ਼ੀਰੇ ਨੂੰ ਅਮਰੀਕਾ ਦੇ ਹਵਾਲੇ ਕਰਨ ਉਤੇ ਖਲੀਜ ਬੰਗਾਲ ਉਤੇ ਅਮਰੀਕੀ ਅਸਰ ਦੀ ਇਜਾਜ਼ਤ ਦੇ ਦਿੰਦੀ ਤੇ ਉਹ ਹਾਲੀ ਵੀ ਵਜ਼ੀਰ ਆਜ਼ਮ ਦੀ ਕੁਰਸੀ ਉਤੇ ਬੈਠੀ ਹੁੰਦੀ। ਬੰਗਲਾਦੇਸ਼ ਦੀ ਸਾਬਕਾ ਵਜ਼ੀਰ ਆਜ਼ਮ ਸ਼ੇਖ ਹਸੀਨਾ ਨੇ ਕਿਹਾ ਹੈ ਕਿ ਮੈਂ ਅਸਤੀਫਾ ਦਿੱਤਾ ਤਾਂ ਕਿ ਮੈਨੂੰ ਲਾਸ਼ਾਂ ਦਾ ਜਲੂਸ ਨਾ ਵੇਖਣਾ ਪੈ ਜਾਵੇ। ਉਹ ਲੋਕ ਭੜਿਆਰਾਂ ਦੀਆਂ ਲਾਸ਼ਾਂ ਰਾਹੀਂ ਸਰਕਾਰ ਵਿੱਚ ਆਉਣਾ ਚਾਹੁੰਦੇ ਸਨ, ਪਰ ਮੈਂ ਇਸ ਦੀ ਇਜਾਜ਼ਤ ਨਹੀਂ ਦਿੱਤੀ। ਸ਼ੇਖ ਹਸੀਨਾ ਨੇ ਕਿਹਾ ਕਿ ਮੈਂ ਸਰਕਾਰ ਵਿੱਚ ਰਹਿ ਸਕਦੀ ਸਾਂ ਜੇ ਸੇਂਟ ਮਾਰਟਿਨ ਜਜ਼ੀਰੇ ਨੂੰ ਖੁਦਮੁਖਤਿਆਰੀ ਦੇ ਦਿੰਦੀ ਅਤੇ ਅਮਰੀਕਾ ਨੂੰ ਬੇ ਆਫ ਬੰਗਾਲ ਵਿੱਚ ਆਪਣੀ ਉਜਾਰਾਦਾਰੀ ਕਾਇਮ ਕਰਨ ਦੀ ਇਜਾਜ਼ਤ ਦੇ ਦਿੰਦੀ। ਸ਼ੇਖ ਹਸੀਨਾ ਨੇ ਬੰਗਲਾਦੇਸ਼ ਵਾਸੀਆਂ ਨੂੰ ਆਖਿਆ ਕਿ ਤੁਸੀਂ ਬੁਨਿਆਦ ਪ੍ਰਸਤਾਂ ਨਾਲ ਜੋੜ ਤਰੋੜ ਨਾ ਕਰੋ। ਸੇਂਟ ਮਾਰਟਿਨ ਜਜ਼ੀਰਾ ਬੰਗਾਲ ਖਾੜੀ ਵਿੱਚ 3 ਮੁਰੱਬਾ ਕਿਲੋਮੀਟਰ ਦਾ ਇੱਕ ਨਿੱਕਾ ਜਿਹਾ ਜਜ਼ੀਰਾ ਹੈ। ਇਹ ਜਜ਼ੀਰਾ ਬੰਗਲਾਦੇਸ਼ ਦੇ ਦੱਖਣ ਵਾਲੇ ਸਿਰੇ ਦੇ ਨੇੜੇ ਪੈਂਦਾ ਹੈ। ਸ਼ੇਖ ਹਸੀਨਾ ਨੇ 5 ਅਗਸਤ ਨੂੰ ਆਪਣੇ ਅਸਤੀਫਾ ਦੇਣ ਤੋਂ ਬਾਅਦ ਹੋਣ ਵਾਲੀ ਭੰਨ ਤਰੋੜ ਅਤੇ ਬਦਅਮਨੀ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਆਖਿਆ ਕਿ ਇਹ ਖਬਰ ਸੁਣ ਕੇ ਮੇਰਾ ਦਿਲ ਬੜਾ ਰੋਇਆ ਕਿ ਸਾਡੀ ਜਮਾਤ ਦੇ ਬਹੁਤ ਸਾਰੇ ਆਗੂ ਮਾਰੇ ਜਾ ਚੁੱਕੇ ਨੇ, ਕਾਰਕੁਨਾਂ ਨੂੰ ਹਰਾਸਾਂ ਕੀਤਾ ਜਾ ਰਿਹਾ ਹੈ ਅਤੇ ਸਾਡੀ ਜਮਾਤ ਦੇ ਆਗੂਆਂ ਅਤੇ ਕਾਰਕੁਨਾਂ ਦੇ ਘਰਾਂ ਨੂੰ ਭੰਨ ਤਰੋੜਨ ਤੋਂ ਬਾਅਦ ਅੱਗ ਲਾ ਕੇ ਸਾੜਿਆ ਜਾ ਰਿਹਾ ਹੈ। ਅੱਲਾ ਦੇ ਫਜ਼ਲ ਕਰਮ ਨਾਲ ਮੈਂ ਛੇਤੀ ਹੀ ਵਾਪਸ ਪਰਤ ਆਵਾਂਗੀ।